ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 20 ਸਤੰਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਨਿਊਯਾਰਕ ਬੰਬ ਧਮਾਕੇ ਮਾਮਲੇ ਦੇ ਵਿੱਚ ਹਿਲਰੀ ਕਲਿੰਟਨ ਨੇ ਸੱਦੀ ਨੈਸ਼ਨਲ ਸਿਕਿਉਰਿਟੀ ਟੀਮ। ਟਰੰਪ ਨੇ ਕੀਤਾ ਕਲਿੰਟਨ ਦੇ ਅਧਿਕਾਰਾਂ ਨੂੰ ਚੈਲੰਜ। ਡੋਨਲਡ ਟਰੰਪ ਨੇ ਚੈਰਿਟੀ ਚੋਂ 2,58,000 ਆਪਣੇ ਲੀਗਲ ਕੇਸ ਸੈਟਲ ਕਰਨ ਦੇ ਲਈ ਖਰਚੇ। ਕੈਲੀਫੋਰਨੀਆ 'ਚ ਸਪਾਈ ਪਲੇਨ ਹੋਇਆ ਕ੍ਰੈਸ਼, ਪਾਇਲਟ ਦੀ ਮੌਤ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਤੇ ਖੁੱਲਿਆ ਟ੍ਰਾਇਲ। ਸਵਿੰਗ ਸਟੇਟਸ ਦੇ ਵਿੱਚ ਸ਼ਹਿਰਾਂ ਨੂੰ ਛੱਡ ਕੇ ਰੂਰਲ ਏਰੀਆ ਦੇ ਵਿੱਚ ਵਧੇ ਟਰੰਪ। ਸੈਨ ਹੋਜ਼ੇ ਦੇ ਵਿੱਚ ਗੋਲਫ ਕੋਰਸ ਦੇ ਕੋਲ ਮਿਲੀ ਇੱਕ ਲਾਸ਼। ਹੁਣ ਖਬਰਾਂ ਵਿਸਤਾਰ ਦੇ ਨਾਲ। ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਨਿਊਯਾਰਕ ਦੇ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ ਮੀਟਿੰਗ ਸੱਦੀ, ਜਿੱਥੇ ਕਿ ਦੋਨੇ ਉਮੀਦਵਾਰ ਡੋਨਲਡ ਟਰੰਪ ਅਤੇ ਹਿਲਰੀ ਕਲਿੰਟਨ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹਨ। ਹਿਲਰੀ ਕਲਿੰਟਨ ਨੇ ਇਸ ਮਾਮਲੇ ਦੇ ਵਿੱਚ ਡਿਫੈਂਸ ਡਿਪਾਰਟਮੈਂਟ ਦੇ ਅਫੀਸ਼ੀਅਲ ਮਾਈਕਲ ਫਲੋਰਨੀ, ਫਾਰਮਰ CIA ਦੇ ਡਿਪਟੀ ਹੈਡ ਮਾਈਕ ਮੋਰੈਲ ਅਤੇ ਹੋਰ ਨੈਸ਼ਨਲ ਐਡਵਾਈਜ਼ਰਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਹਿਲਰੀ ਕਲਿੰਟਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮਰੀਕਨ ਏਜੰਸੀਆਂ ਨੂੰ ਆਪੋ ਧਾਪੀ ਦੇ ਵਿੱਚ ਕੋਈ ਵੀ ਗਲਤ ਫੈਸਲੇ ਨਹੀਂ ਕਰਨੇ ਚਾਹੀਦੇ ਅਤੇ ਬਿਲਕੁਲ ਠੰਡੇ ਦਿਮਾਗ ਦੇ ਨਾਲ ਇਹ ਚੀਜ਼ਾਂ ਸੋਲਵ ਕਰਨੀਆਂ ਚਾਹੀਦੀਆਂ ਹਨ। ਉਧਰ ਨਾਰਥ ਕੈਰੋਲਾਈਨਾ ਦੇ ਵਿੱਚ ਆਪਣੀ ਰੈਲੀ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਹਿਲਰੀ ਕਲਿੰਟਨ ਦੇ ਨਾਲੋਂ ਜ਼ਿਆਦਾ ਟਫ ਹਨ ਅਤੇ ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਨੇ ਆਪਣੇ ਸੈਕਟਰੀ ਆਫ ਸਟੇਟ ਰਹਿੰਦੇ ਹੋਏ ਅਮਰੀਕਾ ਨੂੰ ਅਨਸੇਫ ਕੀਤਾ ਹੈ। ਉਹਨਾਂ ਨੇ ਕਿਹਾ ਕਿ 2011 ਦੇ ਵਿੱਚ ਇਰਾਕ ਦੇ ਵਿੱਚੋਂ US ਟਰੂਪਸ ਇਰਾਕ ਦੀ ਨਾ ਚਾਹੁੰਦੇ ਹੋਏ ਵੀ ਉੱਥੋਂ ਕੱਢੇ ਗਏ ਅਤੇ ਉਸ ਤੋਂ ਬਾਅਦ ਇਰਾਕ ਦੇ ਵਿੱਚ ISIS ਦਾ ਜਨਮ ਹੋਇਆ। ਡੋਨਲਡ ਟਰੰਪ ਨੇ US ਦੇ ਵਿੱਚ ਸੀਰੀਅਨ ਰਿਫਿਊਜੀ ਆਉਣ ਦੀ ਹਮਾਇਤ ਦੇ ਉੱਤੇ ਵੀ ਕਲਿੰਟਨ ਦੀ ਨਿੰਦਾ ਕੀਤੀ। ਇੱਕ ਆਈ ਨਵੀਂ ਖਬਰ ਦੇ ਮੁਤਾਬਿਕ ਡੋਨਲਡ ਟਰੰਪ ਨੇ ਤਕਰੀਬਨ $2,58,000 ਜੋ ਕਿ ਚੈਰਿਟੀ ਫੰਡ ਦੇ ਵਿੱਚੋਂ ਆਪਣੇ ਲੀਗਲ ਕੇਸ ਸੈਟਲ ਕਰਨ ਦੇ ਲਈ ਵਰਤੇ। ਉਸਨੇ ਇਹ ਲੀਗਲ ਕੇਸ ਆਪਣੇ ਪ੍ਰੋਫਿਟੇਬਲ ਬਿਜ਼ਨਸ ਦੇ ਉੱਤੇ ਜੋ ਲਾਅਸੂਟ ਹੋਏ ਸੀ ਉਹਨਾਂ ਨੂੰ ਸੈਟਲ ਕਰਨ ਦੇ ਲਈ ਵਰਤੇ। ਕੁਝ ਸਾਹਮਣੇ ਆਏ ਨਵੇਂ ਡਾਕੂਮੈਂਟਸ ਦੇ ਵਿੱਚ ਇਹ ਪ੍ਰੂਫ ਮਿਲਦਾ ਹੈ ਕਿ ਡੋਨਲਡ ਟਰੰਪ ਨੇ ਚੈਰਿਟੀ ਵਾਲਾ ਪੈਸਾ ਪ੍ਰੋਫਿਟੇਬਲ ਬਿਜ਼ਨਸ ਦੇ ਵਿੱਚ ਵਰਤਿਆ। ਵਾਸ਼ਿੰਗਟਨ ਪੋਸਟ ਨੇ ਇਹ ਖਬਰ ਦਿੰਦੇ ਹੋਏ ਉਹ ਚੈੱਕ ਵੀ ਪਬਲਿਕ ਕੀਤੇ ਹਨ, ਜਿਸ ਦੇ ਵਿੱਚ ਡੋਨਲਡ ਜੂਨੀਅਰ ਟਰੰਪ ਫਾਊਂਡੇਸ਼ਨ ਦੇ ਨਾਮ ਤੋਂ ਚੈੱਕ ਸਾਈਨ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਲੈਗੋ ਕਲੱਬ ਜੋ ਕਿ ਪਾਮ ਬੀਚ ਦੇ ਵਿੱਚ ਡੋਨਲਡ ਟਰੰਪ ਦਾ ਹੈ, ਉਸਨੂੰ $1,20,000 ਦਾ ਫਾਈਨ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਇਹ ਲਾਅਸੂਟ ਜਦੋਂ ਸੈਟਲ ਕੀਤਾ ਗਿਆ ਤਾਂ ਇਸ ਦੇ ਵਿੱਚ ਪਾਮ ਬੀਚ ਸਿਟੀ ਨੇ ਡੋਨਲਡ ਟਰੰਪ ਦੇ ਫਾਈਨ ਨੂੰ ਮਾਫ ਕਰਨ ਦੀ ਗੱਲ ਰੱਖੀ, ਪਰ ਜੇਕਰ ਡੋਨਲਡ ਟਰੰਪ ਵੈਟਰਨਸ ਨੂੰ $1,00,000 ਦੀ ਡੋਨੇਸ਼ਨ ਦੇਣ ਤਾਂ ਉਹਨਾਂ ਦਾ ਇਹ ਫਾਈਨ ਮਾਫ ਹੋਣਾ ਸੀ। ਡੋਨਲਡ ਟਰੰਪ ਨੇ ਇਹ $1,00,000 ਆਪਣੇ ਨਿੱਜੀ ਖਾਤੇ ਤੋਂ ਦੇਣ ਦੀ ਬਜਾਏ ਡੋਨਲਡ ਟਰੰਪ ਦੀ ਜੋ ਚੈਰਿਟੀ ਫਾਊਂਡੇਸ਼ਨ ਹੈ ਉਸ ਦੇ ਖਾਤੇ ਦੇ ਵਿੱਚੋਂ ਦਿੱਤਾ। ਇਸ ਚੈੱਕ ਨੂੰ ਵਾਸ਼ਿੰਗਟਨ ਪੋਸਟ ਨੇ ਆਪਣੀ ਵੈਬਸਾਈਟ ਦੇ ਉੱਤੇ ਪਬਲਿਕ ਵੀ ਕੀਤਾ ਹੈ। ਇਹੋ ਜਿਹੀ ਇੱਕ ਹੋਰ ਮਾਮਲੇ ਦੇ ਵਿੱਚ ਨਿਊਯਾਰਕ ਗੋਲਫ ਕੋਰਸਸ ਦੇ ਵਿੱਚ ਹੋਏ ਇੱਕ ਲਾਅਸੂਟ ਸੈਟਲਮੈਂਟ ਦੇ ਵਿੱਚ ਡੋਨਲਡ ਟਰੰਪ ਨੇ $1,58,000 ਡੋਨੇਸ਼ਨ ਇੱਕ ਚੈਰਿਟੀ ਦੇ ਵਿੱਚ ਦੇਣੀ ਸੀ। ਡੋਨਲਡ ਟਰੰਪ ਨੇ ਇਹ ਅਮਾਉਂਟ ਵੀ ਆਪਣੀ ਨਾਨ ਪ੍ਰੋਫਿਟ ਡੋਨਲਡ ਟਰੰਪ ਫਾਊਂਡੇਸ਼ਨ ਦੇ ਵਿੱਚੋਂ ਕੀਤੀ। ਇਸ ਦੇ ਵਿੱਚ ਹੋਰ ਕਈ ਸਾਰੀਆਂ ਛੋਟੀਆਂ ਟ੍ਰਾਂਜੈਕਸ਼ਨ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਵਿੱਚ ਕਿ ਡੋਨਲਡ ਟਰੰਪ ਨੇ ਟਰੰਪ ਜੂਨੀਅਰ ਫਾਊਂਡੇਸ਼ਨ ਦੇ ਵਿੱਚੋਂ $5,000 ਆਪਣੇ ਹੋਟਲ ਦੀ ਐਡਵਰਟਾਈਜ਼ਮੈਂਟ ਦੇ ਲਈ ਖਰਚੇ ਅਤੇ 2014 ਦੇ ਵਿੱਚ ਇੱਕ ਇਵੈਂਟ ਦੇ ਵਿੱਚ ਡੋਨਲਡ ਟਰੰਪ ਨੇ ਫਾਊਂਡੇਸ਼ਨ ਦੇ $10,000 ਆਪਣਾ ਪੋਰਟਰੇਟ ਬਣਾਉਣ ਦੇ ਲਈ ਖਰਚੇ। ਇਸ ਮਾਮਲੇ ਦੇ ਵਿੱਚ IRS ਸੈਲਫ ਡੀਲਿੰਗ ਰੂਲਸ ਨੂੰ ਵਾਇਲੇਟ ਕਰਨ ਦੇ ਮਾਮਲੇ ਦੇ ਵਿੱਚ ਡੋਨਲਡ ਟਰੰਪ ਨੂੰ ਕਾਫੀ ਤਕੜਾ ਫਾਈਨ ਕਰ ਸਕਦੀ ਹੈ। ਨਿਊਯਾਰਕ ਅਟਾਰਨੀ ਜਨਰਲ ਆਫਿਸ ਨੇ ਵੀ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਇਹ
ਚੈੱਕ ਕਰ ਰਹੇ ਹਨ ਕਿ ਚੈਰਿਟੀ ਲਾਅ ਕਿਤੇ ਡੋਨਲਡ ਟਰੰਪ ਨੇ ਬ੍ਰੇਕ ਕੀਤੇ ਹਨ ਤਾਂ ਉਹਨਾਂ ਨੂੰ ਕਾਫੀ ਤਕੜੇ ਫਾਈਨ ਕੀਤੇ ਜਾਣਗੇ। ਇੱਕ ਹੋਰ ਆਈ ਰਿਪੋਰਟ ਦੇ ਮੁਤਾਬਿਕ ਡੋਨਲਡ ਟਰੰਪ ਦੀ ਚੈਰਿਟੀ ਵਾਲੀ ਆਰਗੇਨਾਈਜੇਸ਼ਨ ਨੇ US ਟੈਕਸ ਲਾਅ ਨੂੰ ਵੀ ਵਾਇਲੇਟ ਕੀਤਾ ਹੈ। ਵਾਸ਼ਿੰਗਟਨ ਪੋਸਟ ਨੇ ਇਸ ਮਾਮਲੇ ਦੇ ਵਿੱਚ ਡੋਨਲਡ ਟਰੰਪ ਦੇ ਕੈਂਪੇਨ ਨੂੰ ਇਸ ਸਬੰਧ ਵਿੱਚ ਕਈ ਸਵਾਲ ਭੇਜੇ, ਜਿਨ੍ਹਾਂ ਦਾ ਕੋਈ ਵੀ ਉੱਤਰ ਡੋਨਲਡ ਟਰੰਪ ਦੇ ਕੈਂਪੇਨ ਵੱਲੋਂ ਨਹੀਂ ਦਿੱਤਾ ਗਿਆ। ਡੋਨਲਡ ਟਰੰਪ ਨੇ ਇਹ ਫਾਊਂਡੇਸ਼ਨ 1987 ਦੇ ਵਿੱਚ ਬਣਾਈ ਸੀ ਅਤੇ ਇਸ ਦੇ ਵਿੱਚ ਪਬਲਿਕ ਦਾ ਕਾਫੀ ਪੈਸਾ ਡੋਨੇਸ਼ਨ ਦੇ ਜ਼ਰੀਏ ਆਉਂਦਾ ਹੈ ਅਤੇ ਜੇਕਰ ਡੋਨਲਡ ਟਰੰਪ ਲੋਕਾਂ ਦੇ ਡੋਨੇਟ ਕੀਤੇ ਗਏ ਪੈਸੇ ਨੂੰ ਆਪਣੇ ਨਿੱਜੀ ਫਾਇਦੇ ਦੇ ਲਈ ਵਰਤਦੇ ਹਨ ਤਾਂ ਇਹਨਾਂ ਦੇ ਉੱਤੇ ਇਹ ਕਾਫੀ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਜੇਕਰ ਇਹ ਰਾਸ਼ਟਰਪਤੀ ਬਣੇ ਤਾਂ ਇਹ ਲੋਕਾਂ ਦਾ ਟੈਕਸ ਵਾਲਾ ਪੈਸਾ ਆਪਣੇ ਬਿਜ਼ਨਸ ਦੇ ਲਈ ਵਰਤਣਗੇ। ਕੈਲੀਫੋਰਨੀਆ ਦੇ ਵਿੱਚ ਇੱਕ ਸਪਾਈ ਪਲੇਨ ਜੋ ਕਿ ਜਾਸੂਸੀ ਕਰਨ ਦੇ ਲਈ ਛੱਡਿਆ ਜਾਂਦਾ ਹੈ, ਉਹ ਆਪਣੇ ਟ੍ਰੇਨਿੰਗ ਮਿਸ਼ਨ ਦੇ ਉੱਤੇ ਜਾ ਰਿਹਾ ਸੀ ਅਤੇ ਉਡਾਨ ਭਰਦੇ ਹੀ ਕ੍ਰੈਸ਼ ਕਰ ਗਿਆ। ਇਸ ਕ੍ਰੈਸ਼ ਦੇ ਵਿੱਚ ਪਾਇਲਟ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ। 에ਅਰ ਫੋਰਸ ਨੇ ਇਸ ਮਾਮਲੇ ਦੇ ਉੱਤੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਇਸ ਕ੍ਰੈਸ਼ ਦੀ ਜਾਂਚ ਕਰਵਾਈ ਜਾਏਗੀ ਅਤੇ ਜੋ ਵੀ ਇਸ ਦੇ ਵਿੱਚ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਮੀਡੀਆ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਜਾਏਗਾ। ਇਹ ਸਿੰਗਲ ਇੰਜਨ 에ਅਰਕ੍ਰਾਫਟ ਪਲੇਨ ਲੌਕਹੀਡ ਮਾਰਟਿਨ ਕਾਰਪੋਰੇਸ਼ਨ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਨੂੰ US 에ਅਰ ਫੋਰਸ ਦੇ ਵਿੱਚ U-2 ਸਪਾਈ ਪਲੇਨ ਦੇ ਵੱਲੋਂ ਸ਼ਾਮਿਲ ਕੀਤਾ ਗਿਆ ਸੀ। ਇਹ ਸਪਾਈ ਪਲੇਨ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਖੂਫੀਆ ਜਾਣਕਾਰੀ ਜਟਾਉਣ ਦੇ ਲਈ ਵਰਤੇ ਜਾਂਦੇ ਹਨ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੁਇਜ਼ ਇਨੈਕੀਓ ਲੂਆ ਡਾ ਸਿਲਵਾ ਦੇ ਉੱਤੇ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਸ਼ੁਰੂ ਕੀਤੇ ਗਏ ਹਨ। ਇਹ ਟ੍ਰਾਇਲ ਸ਼ੁਰੂ ਹੁੰਦੇ ਹੀ ਬ੍ਰਾਜ਼ੀਲ ਦੇ ਪੋਲੀਟੀਕਲ ਢਾਂਚੇ ਦੇ ਵਿੱਚ ਇੱਕ ਹੋਰ ਝਟਕਾ ਲੱਗਿਆ ਹੈ। ਬ੍ਰਾਜ਼ੀਲ ਦੇ ਵਿੱਚ ਪਹਿਲਾਂ ਹੀ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਬ੍ਰਾਜ਼ੀਲ ਦੇ ਵਿੱਚ ਜੱਜ ਸਰਜੀਓ ਮੋਰੋ ਨੇ ਕਿਹਾ ਕਿ ਰਾਸ਼ਟਰਪਤੀ ਲੁਇਜ਼ ਡਾ ਸਿਲਵਾ 2003 ਤੋਂ ਲੈ ਕੇ 2011 ਤੱਕ ਆਪਣੇ ਆਫਿਸ ਦੇ ਵਿੱਚ ਬਣੇ ਰਹੇ ਅਤੇ ਪਿਛਲੇ 2 ਦਹਾਕਿਆਂ ਤੋਂ ਉਹ ਬ੍ਰਾਜ਼ੀਲ ਰਾਜਨੀਤੀ ਦੇ ਵਿੱਚ ਕਾਫੀ ਪਾਵਰਫੁਲ ਨੇਤਾ ਮੰਨੇ ਜਾਂਦੇ ਸਨ। ਉਹਨਾਂ ਦੇ ਉੱਤੇ 3.7 ਮਿਲੀਅਨ ਬ੍ਰਾਜ਼ੀਲੀਅਨ ਕਰੰਸੀ ਜਾਣੀ ਕਿ 1.14 ਮਿਲੀਅਨ ਡਾਲਰ ਰਿਸ਼ਵਤ ਲੈਣ ਦੇ ਆਰੋਪ ਲੱਗੇ ਹਨ, ਜਿਸ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਟ੍ਰਾਇਲ ਚਲਾਏ ਜਾਣਗੇ। ਜੱਜ ਸਰਜੀਓ ਨੇ ਇਸ ਦੇ ਉੱਤੇ ਰੂਲਿੰਗ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਨੇ ਇੱਕ ਤੇਲ ਕੰਪਨੀ OSS ਤੋਂ ਡਾਇਰੈਕਟ ਬੈਨੀਫਿਟ ਦੇ ਜ਼ਰੀਏ ਪੈਸੇ ਲਏ। ਉਹਨਾਂ ਨੇ ਕਿਹਾ ਕਿ ਇਹ ਕੰਪਨੀ ਇਸ ਪੂਰੇ ਕਰਪਸ਼ਨ ਸਕੈਂਡਲ ਦੀ ਪ੍ਰਮੁੱਖ ਜੜ ਹੈ ਅਤੇ ਇਸ ਮਾਮਲੇ ਦੇ ਵਿੱਚ ਸਾਬਕਾ ਰਾਸ਼ਟਰਪਤੀ ਲੁਇਜ਼ ਡੀ ਸਿਲਵਾ ਸਿੱਧੇ ਤੌਰ ਦੇ ਉੱਤੇ ਸ਼ਾਮਿਲ ਹਨ ਅਤੇ ਉਹਨਾਂ ਦੇ ਅਗੇਂਸਟ ਟ੍ਰਾਇਲ ਚਲਾਇਆ ਜਾਵੇਗਾ। ਇਸ ਟ੍ਰਾਇਲ ਦੇ ਵਿੱਚ ਰਾਸ਼ਟਰਪਤੀ ਦੀ ਪਤਨੀ ਮਰੀਸਾ ਲੈਟੀਸ਼ੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ OS ਕੰਪਨੀ ਦੇ ਚੀਫ ਐਗਜ਼ੀਕਿਊਟਿਵ ਹੋਜ਼ੇ ਡੇ ਮਾਰੀਓ, ਪਾਓਲੋ ਅਲਕਮੋਟੋ ਅਤੇ ਹੋਰ 4 ਲੋਕਾਂ ਨੂੰ ਇਸ ਪੂਰੇ ਟ੍ਰਾਇਲ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਸਾਬਕਾ ਰਾਸ਼ਟਰਪਤੀ ਡੀ ਸਿਲਵਾ ਦੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਈ ਵੀ ਕ੍ਰਾਈਮ ਨਹੀਂ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜੱਜ ਸਰਜੀਓ ਮੋਰੋ ਬਦਲੇ ਦੀ ਭਾਵਨਾ ਦੇ ਨਾਲ ਕਾਰਵਾਈ ਕਰ ਰਹੇ ਹਨ ਅਤੇ ਉਹ ਜਾਣਬੁੱਝ ਕੇ ਉਹਨਾਂ ਦੇ ਖਿਲਾਫ ਫੈਸਲਾ ਸੁਣਾ ਰਹੇ ਹਨ। ਡੋਨਲਡ ਟਰੰਪ ਜੋ ਕਿ ਸਵਿੰਗ ਸਟੇਟਸ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਲਾ ਰਹੇ ਹਨ ਅਤੇ ਉਹਨਾਂ ਦੀਆਂ ਜਿੰਨੀਆਂ ਵੀ TV ਐਡਵਰਟਾਈਜ਼ਮੈਂਟ ਹਨ ਉਹ ਵੀ ਸਵਿੰਗ ਸਟੇਟਸ ਦੇ ਵਿੱਚ ਹੀ ਚੱਲ ਰਹੀਆਂ ਹਨ। ਡੋਨਲਡ ਟਰੰਪ ਹੁਣ ਸਵਿੰਗ ਸਟੇਟਸ ਦੇ ਵਿੱਚ ਵੱਡੇ ਸ਼ਹਿਰਾਂ ਤੋਂ ਹਟ ਕੇ ਛੋਟੇ ਟਾਊਨਸ ਅਤੇ ਰੂਰਲ ਏਰੀਆ ਦੇ ਵਿੱਚ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ, ਜਿੱਥੇ ਕਿ ਬਹੁਤ ਜ਼ਿਆਦਾ ਕੈਂਡੀਡੇਟ ਜ਼ੋਰ ਨਹੀਂ ਲਾਉਂਦੇ ਅਤੇ ਉੱਥੋਂ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਵੋਟਰਸ ਵੋਟ ਕਰਦੇ ਹਨ। ਡੋਨਲਡ ਟਰੰਪ ਹੁਣ ਉਹਨਾਂ ਏਰੀਆਜ਼ ਦੇ ਵਿੱਚ ਜਾ ਕੇ ਉਹਨਾਂ ਦੀ ਵੋਟ ਆਪਣੇ ਹੱਕ ਦੇ ਵਿੱਚ ਕਰਨ ਦੀ ਪੂਰੀ ਤਿਆਰੀ ਕਰ ਰਹੇ ਹਨ। ਡੋਨਲਡ ਟਰੰਪ ਦੀ ਇਹ ਤਿਆਰੀ ਲੋਕਾਂ ਦਾ ਮਨ ਬਦਲਣ ਲਈ ਘੱਟ ਪਰ ਲੋਕਾਂ ਨੂੰ ਇਲੈਕਸ਼ਨ ਡੇ ਵਾਲੇ ਦਿਨ ਘਰੇ ਬਹਿਣ ਦੀ ਬਜਾਏ ਵੋਟ ਪਾਉਣ ਦੇ ਲਈ ਜ਼ਿਆਦਾ ਕੰਮ ਆਵੇਗੀ। ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਰਜਿਸਟਰਡ ਡੈਮੋਕ੍ਰੈਟਸ ਰਜਿਸਟਰਡ ਰਿਪਬਲਿਕਨ ਦੇ ਨਾਲੋਂ ਜ਼ਿਆਦਾ ਹਨ, ਪਰ ਫਿਰ ਵੀ ਇਹਨਾਂ ਸਟੇਟਸ ਦੇ ਵਿੱਚ ਇਹਨਾਂ ਕਾਉਂਟੀਜ਼ ਦੇ ਵਿੱਚ ਲੋਕਾਂ ਨੇ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਹੀ ਪਿਛਲੇ 2 ਪਲੈਨਸ ਦੁਆਰਾ ਜ਼ਿਆਦਾ ਵੋਟਾਂ ਪਾਈਆਂ ਹਨ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਫ਼ ਹੋ ਜਾਏਗਾ ਕਿ ਡੋਨਲਡ ਟਰੰਪ ਦੀ ਇਹ ਰਣਨੀਤੀ ਜਾਂ ਫਿਰ ਸਟ੍ਰੈਟਜੀ ਕਿੰਨਾ ਕੁ ਕੰਮ ਆਉਂਦੀ ਹੈ ਅਤੇ ਡੋਨਲਡ ਟਰੰਪ ਉਹਨਾਂ ਦੇ ਵਿੱਚੋਂ ਕਿੰਨੀਆਂ ਵੋਟਸ ਆਪਣੇ ਵੱਲ ਖਿੱਚਣ ਨੂੰ ਕਾਮਯਾਬ ਹੋ ਜਾਂਦੇ ਹਨ। ਸੈਨ ਹੋਜ਼ੇ ਦੇ ਵਿੱਚ ਹੋਮਿਸਾਈਡ ਡਿਟੈਕਟਿਵ ਲਾਸ ਲੈਗੋਸ ਗੋਲਫ ਕੋਰਸ ਦੇ ਕੋਲ ਮਿਲੀ ਇੱਕ ਵਿਅਕਤੀ ਦੀ ਲਾਸ਼ ਦੀ ਜਾਂਚ ਕਰ ਰਹੇ ਹਨ। ਪਿੰਟੋ ਡਰਾਈਵ ਦੇ ਕੋਲ ਤਕਰੀਬਨ ਰਾਤ 1 ਵਜੇ ਆਫੀਸਰਜ਼ ਨੂੰ ਕਾਲ ਕਰਕੇ ਸੱਦਿਆ ਗਿਆ ਜਦੋਂ ਸਾਈਡਵਾਕ ਦੇ ਉੱਤੇ ਜਾ ਰਹੇ ਇੱਕ ਵਿਅਕਤੀ ਨੂੰ ਇਹ ਵਿਅਕਤੀ ਦੀ ਲਾਸ਼ ਮਿਲੀ। ਜਦੋਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਅਡਲਟ ਮੇਲ ਵਿਕਟਮ ਜਿਸ ਨੂੰ ਕਿ ਗੋਲੀ ਲੱਗੀ ਹੈ ਉੱਥੇ ਪਿਆ ਸੀ। ਬਾਅਦ ਦੇ ਵਿੱਚ ਉਸ ਨੂੰ ਸੀਨ ਦੇ ਉੱਤੇ ਹੀ ਮਰਿਆ ਘੋਸ਼ਿਤ ਕਰ ਦਿੱਤਾ ਗਿਆ। ਹਜੇ ਤੱਕ ਪੁਲਿਸ ਆਫੀਸਰਜ਼ ਨੇ ਉਸ ਦੀ ਆਇਡੈਂਟੀਟੀ ਪਬਲਿਕ ਨਹੀਂ ਕੀਤੀ।
ਸੈਨੋਜ਼ੇ ਦੇ ਵਿੱਚ ਇਸ ਸਾਲ ਦੀ 36ਵੀਂ ਹੋਮਿਸਾਈਡ ਦੀ ਘਟਨਾ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਹਜੇ ਤੱਕ ਇਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਇਸ ਹੱਤਿਆ ਦੀ ਮਕਸਦ ਦਾ ਪਤਾ ਲੱਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਜਾਂਚ ਤੇਜ਼ੀ ਦੇ ਨਾਲ ਵਧਾ ਰਹੀ ਹੈ ਤੇ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਉਸੇ ਵੇਲੇ ਸੰਪਰਕ ਕਰਕੇ ਸੂਚਨਾ ਦੇ ਸਕਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 73 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸਟਾਕਟਨ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਟਰਕੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਟਲ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਨਿਊਯਾਰਕ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 9 ਅੰਕ ਵੱਧ ਕੇ 18,129.96 ਤੇ ਬੰਦ ਹੋਇਆ। ਨੈਸਡੈਕ 6 ਅੰਕ ਵੱਧ ਕੇ 5,241.35 ਤੇ ਬੰਦ ਹੋਇਆ। S&P 2,139.76 ਤੇ ਬੰਦ ਹੋਇਆ ਅਤੇ ਵਿਲਸ਼ਰ 5000 40 ਅੰਕ ਵੱਧ ਕੇ 22,253.38 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 14.25 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 2 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 76 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 87 ਰੁਪਏ 38 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 90 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 61 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 2 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 16 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 77 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 222 ਰੁਪਏ 17 ਪੈਸੇ। ਸੋਨੇ ਦਾ ਰੇਟ $1315.48 ਪਰ ਆਉਂਸ ਰਿਹਾ ਅਤੇ ਚਾਂਦੀ $19.23 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।